ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਸਾਰਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਰੇ ਪਹੁੰਚੇ ਆ ਇੱਥੇ। ਅੱਜ ਆਪਾਂ ਇਹ ਜਿਹੜੀ ਮਿਲਣੀ ਆ ਜਿਹੜਾ 7 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਪੁਰਬ ਅਤੇ 1984 ਦੇ ਅਤੇ ਹੋਰ ਸਾਰੇ ਜਿੰਨੇ ਵੀ ਸਮੂਹ ਸ਼ਹੀਦ ਹੋਏ ਆ ਪੁਰਾਤਨ ਸਮੇਂ ਤੋਂ ਲੈ ਕੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਨਗਰ ਕੀਰਤਨ 7 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਜੋਤ ਪ੍ਰਕਾਸ਼ ਵਿਖੇ ਜਾਣਾ ਜੀ। ਉਹਦੇ ਸੰਬੰਧ ਵਿੱਚ ਆਪਾਂ ਇੱਥੇ ਆਏ ਹਾਂ। ਸੋ ਸੰਖੇਪ ਦੀ ਜਾਣਕਾਰੀ ਉਹਦੇ ਬਾਰੇ ਦੇ ਦਈਏ ਕਿ ਇਹ ਜਿਹੜਾ ਨਗਰ ਕੀਰਤਨ ਜੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਤੋਂ ਸਵੇਰੇ 11:30 ਵਜੇ ਠੀਕ ਇੱਥੋਂ ਸ਼ੁਰੂ ਹੋਵੇਗਾ। ਸਵੇਰੇ 9 ਵਜੇ ਇੱਥੇ ਦੀਵਾਨ ਲੱਗਣਗੇ ਜੀ। ਇੱਥੇ ਆਪਣਾ ਵੱਡਾ ਟੈਂਟ ਲਾ ਕੇ ਦੀਵਾਨ ਲਾਏ ਜਾਣਗੇ। 11:30 ਵਜੇ ਇੱਥੋਂ ਤਕਰੀਬਨ ਆਪਾਂ ਨਗਰ ਕੀਰਤਨ ਸਾਹਿਬ ਤੋਰ ਲੈਣਾ। ਸੋ ਆਪਾਂ ਇਸ ਤੋਂ ਬਾਅਦ ਗੁਰੂ ਨਾਨਕ ਸਟਰੀਟ ਤੋਂ ਹੁੰਦੇ ਹੋਏ ਡਿਕਸੀ ਰੋਡ ਦੇ ਉੱਤੇ ਲੈਫਟ, ਫਿਰ ਸੈਂਡਲਵੁੱਡ ਦੇ ਉੱਤੇ ਰਾਈਟ ਲੈ ਕੇ ਸੈਂਡਲਵੁੱਡ ਪਾਰਕਵੇ ਦੇ ਉੱਤੇ ਰਾਈਟ ਲੈ ਕੇ ਆਪਾਂ ਜਿਹੜੀ ਕੈਸਲ ਮੋੜ ਆ ਉਹ ਲੰਘ ਕੇ ਅੱਗੇ ਵਿਲੀਅਮਸ ਪਾਰਕਵੇ ਆਉਂਦਾ, ਉੱਥੋਂ ਆਪਾਂ ਰਾਈਟ ਲੈ ਕੇ ਸਨ ਪੈਕ ਤੋਂ ਲੈਫਟ ਲੈ ਕੇ ਆਪਾਂ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਪਹੁੰਚਣਾ ਜੀ। ਜਿਹੜੀ ਮੇਨ ਵੱਡੀ ਸਟੇਜ ਆ ਉਹ ਮਿਡਲ ਦੇ ਵਿੱਚ, ਜਿਸ ਤਰ੍ਹਾਂ ਆਪਾਂ ਅੱਗੇ ਸੈਂਡਲਵੁੱਡ ਹਾਈ ਸਕੂਲ ਦੇ ਵਿੱਚ ਲਾਉਂਦੇ ਹੁੰਦੇ ਆ। ਆਪਾਂ ਨੂੰ ਪਤਾ ਕਿ ਉੱਥੇ ਜਿਹੜੀ ਪਾਰਕ ਹੁੰਦੀ ਸੀ ਖੂੰਜੇ ਦੇ ਉੱਤੇ, ਉਹ ਕੰਸਟਰਕਸ਼ਨ ਦੇ ਅਧੀਨ ਹੈ ਇਸ ਵੇਲੇ। ਸੋ ਜਿਹੜਾ ਉਹਦੇ ਪਿੱਛੇ ਇੱਕ ਕ੍ਰਿਕਟ ਗਰਾਊਂਡ ਆ ਜਿਹੜਾ ਆਪਾਂ ਬੁੱਕ ਕਰ ਲਿਆ ਆਲਰੇਡੀ, ਉਹਦੀ ਕਨਫਰਮੇਸ਼ਨ ਆ ਗਈ ਆ। ਸੋ ਉੱਥੇ ਜਿਹੜੀ ਉਹ ਮੇਨ ਸਟੇਜ ਆ ਉਹ ਲੱਗੂਗੀ। ਸਾਰੀ ਦਿਹਾੜੀ ਉੱਥੇ ਉਹ ਦੀਵਾਨ ਸੱਜਣਗੇ। ਜਿਹੜੀ ਨਗਰ ਕੀਰਤਨ ਸਾਹਿਬ ਦੀ ਜਿਹੜੀ ਮੇਨ ਸਟੇਜ ਹੋਊਗੀ ਉਹ ਵੀ ਉੱਥੇ ਹੀ ਹੋਊਗੀ। ਬਹੁਤ ਸਾਰੇ ਸਪੈਸ਼ਲ ਬੁਲਾਰੇ ਸਾਡੇ ਪਾਸ ਇੱਥੇ ਪਹੁੰਚ ਰਹੇ ਨੇ। ਭਾਈ ਮਨਿੰਦਰ ਸਿੰਘ ਹੁਣੀ ਵੈਨਕੂਵਰ ਤੋਂ, ਭਾਈ ਪਰਮਜੀਤ ਸਿੰਘ ਜੀ ਮੰਡ ਇੰਡੀਆ ਤੋਂ, ਔਰ ਹੋਰ ਬਹੁਤ ਸਾਰੇ ਜਿਹੜੇ ਇੱਥੋਂ ਦੇ ਲੋਕਲ ਪੋਲੀਟੀਕਲ ਲੀਡਰ ਨੇ ਉਹ ਪਹੁੰਚਣਗੇ। ਉਹ ਸੰਗਤਾਂ ਦੇ ਦਰਸ਼ਨ ਉੱਥੇ ਆ ਕੇ ਕਰਨਗੇ। ਸੋ ਆਪਾਂ ਉੱਥੇ ਵੀ ਬਹੁਤ ਵੱਡੀ ਹਾਜ਼ਰੀ ਦੇ ਵਿੱਚ ਗਿਣਤੀ ਦੇ ਵਿੱਚ ਹਾਜ਼ਰੀ ਭਰਨੀ ਹੈ ਜੀ। ਹੋਰ ਭਾਈ ਜਸਵਿੰਦਰ ਸਿੰਘ ਤੁਸੀਂ ਐਡ ਕਰ ਦਿਓ। ਧੰਨਵਾਦ ਜੀ। ਇਸ ਵਾਰ ਥੋੜ੍ਹਾ ਜਿਹਾ ਆਪਾਂ ਚੇਂਜ ਕਰਾਂਗੇ ਕਿਉਂਕਿ ਜਿੱਦਾਂ ਆਪਾਂ ਗੁਰਾਂ ਨੇ ਦੱਸਿਆ ਵੀ ਜਿਹੜੀ ਉੱਥੇ ਵਾਟਰ ਪਾਰਕ ਬਣ ਰਹੀ ਆ ਉਹਦੀ ਕੰਸਟਰਕਸ਼ਨ ਹੋਣ ਕਰਕੇ ਕ੍ਰਿਕਟ ਗਰਾਊਂਡ ਸਕੂਲ ਦੇ ਬਿਲਕੁਲ ਨਾਲ ਆ। ਆਪਾਂ ਜਿਹੜੇ ਬਾਕੀ ਫਲੋਟ ਨੇ ਉਹ ਅੱਗੇ ਸਿੱਧੇ ਲੰਘ ਜਾਣਗੇ। ਆਪਣੇ ਜੀਪਾਂ ਸਿੰਘਾਂ ਵਾਲੀਆਂ, 5 ਪਿਆਰਿਆਂ ਵਾਲੀਆਂ ਅਤੇ ਨਿਸ਼ਾਨਚੀਆਂ ਵਾਲੀਆਂ ਅਤੇ ਗੁਰੂ ਸਾਹਿਬ ਦਾ ਪਾਲਕੀ, ਉਹ ਆਪਾਂ ਰਾਈਟ ਕਰਕੇ ਟੋਰਬਰਮ ਤੋਂ ਘੁੰਮ ਕੇ ਕਲਿਫ ਸੀਡਰ ਕਲਿਫ ਐਵੀਨਿਊ ਆ, ਉਹ ਟ੍ਰੇਲ ਆ, ਉਹਦੇ 'ਤੇ ਆਏਗੀ। ਉੱਥੋਂ ਦੀ ਹੋ ਕੇ ਫਿਰ ਆਪਾਂ ਜਾਵਾਂਗੇ। ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਗੁਰੂ ਸਾਹਿਬ ਦਾ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਆਪਾਂ ਗੁਰੂ ਸਾਹਿਬ ਦੇ ਪਿੱਛੇ ਪਾਲਕੀ ਦੇ ਨਾਲ ਸਤਿਕਾਰ ਸਹਿਤ ਕੇਸਰੀ ਦੁਪੱਟੇ, ਕੇਸਰੀ ਦਸਤਾਰਾਂ ਸਜਾ ਕੇ ਚੱਲੀਏ ਜੀ। ਸੋ ਜਿਹੜੀ ਬਾਕੀ ਬੇਨਤੀ ਆ, ਜਿਹੜੇ ਬਹੁਤ ਵੀਰ ਸਾਡੇ ਫੂਡ ਦੀ ਸੇਵਾ ਕਰਦੇ ਆ, ਲੰਗਰ ਪ੍ਰਸ਼ਾਦਾ ਪਾਣੀ 1 ਹਫ਼ਤੇ ਤੋਂ ਪਹਿਲਾਂ ਤਿਆਰੀ ਕਰ ਲੈਂਦੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਐਤਕੀ ਆਪਾਂ ਨੂੰ ਸਿਟੀ ਦੀ ਬੇਨਤੀ ਅੱਗੇ ਵੀ ਕਰਦੇ ਹੁੰਦੇ ਨੇ ਬਈ ਸਾਈਡ ਵਾਕ ਦੇ ਉੱਤੇ ਆਪਾਂ ਟੈਂਟ ਨਾ ਲਾਈਏ, ਅਤੇ ਦੂਸਰੇ ਕੋਈ ਵੀ ਆਪਾਂ ਜਿਹੜੇ ਸਾਈਡ ਵਾਕ ਨੇ ਜਿੱਥੋਂ ਦੀ ਤਾਰਾਂ ਵਗੈਰਾ ਜਾਂ ਗੈਸ ਲਾਈਨਾਂ ਜਾਂਦੀਆਂ ਨੇ ਉਹਦੇ ਵਿੱਚ ਕੋਈ ਵੀ ਆਪਾਂ ਕਿਸੇ ਤਰ੍ਹਾਂ ਦਾ ਕਿੱਲ ਜਾਂ ਉਹਨੂੰ ਹੋਲਡ ਕਰਨ ਵਾਸਤੇ ਉਹਨੂੰ ਧਰਤੀ 'ਚ ਨਾ ਗੱਡੀਏ। ਸੋ ਆਪਾਂ ਪਾਣੀ ਵਾਲੇ ਡਰਮਾਂ ਦੇ ਨਾਲ ਜਿੱਦਾਂ ਟੈਂਟ ਹੋਲਡ ਕਰਦੇ ਆ ਉਹ ਕਰੀਏ। ਅਤੇ ਕੋਈ ਵੀ ਤੁਸੀਂ ਸੇਵਾ ਕਰਨ ਵਾਸਤੇ ਤੁਸੀਂ ਗੁਰਦੁਆਰਾ ਸਾਹਿਬ ਚਾਹੇ ਜੋਤ ਪ੍ਰਕਾਸ਼ ਸੰਪਰਕ ਕਰ ਲਓ, ਚਾਹੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਸੰਪਰਕ ਕਰਕੇ ਪਰਮਿਟ ਜ਼ਰੂਰ ਲਓ ਜੀ। ਮਾਨ ਸਾਹਿਬ। ਹਾਂਜੀ, ਆਪਣੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨੂੰ ਸਮਰਪਿਤ ਅਤੇ ਨਾਲ ਦੀ ਨਾਲ ਪੁਰਾਤਨ ਸਮੇਂ ਤੋਂ ਲੈ ਕੇ ਮੌਜੂਦਾ ਸਮੇਂ 'ਤੇ ਜਿੰਨੇ ਵੀ ਸ਼ਹੀਦ ਹੋਏ ਆ ਉਹਨਾਂ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਜਿਹੜਾ 7 ਜੂਨ ਐਤਵਾਰ ਨੂੰ ਹੋਣ ਜਾ ਰਿਹਾ ਹੈਗਾ। ਇਹਦੇ ਸਮਾਗਮ ਜਿਹੜੇ ਹੈਗੇ ਆ ਸ਼ੁੱਕਰਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਸ਼ੁਰੂ ਹੋ ਜਾਣੇ ਹੈਗੇ ਆ। ਅਤੇ 5 ਜੂਨ ਜਿਹੜਾ ਹੈਗਾ ਸ਼ੁੱਕਰਵਾਰ ਸ਼ਾਮ ਨੂੰ ਢਾਡੀ ਦਰਬਾਰ ਜਿਹੜਾ ਹੈਗਾ 5 ਤੋਂ 9 ਵਜੇ ਤੱਕ ਸਜਾਇਆ ਜਾ ਰਿਹਾ ਹੈਗਾ। ਅਤੇ ਨਾਲ ਦੀ ਨਾਲ 6 ਤਰੀਕ ਨੂੰ ਜਿਹੜਾ ਕੀਰਤਨ ਦਰਬਾਰ ਸ਼ਾਮ ਨੂੰ 5 ਤੋਂ 9 ਵਜੇ ਤੱਕ ਇੱਥੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਹੀ ਹੋਵੇਗਾ। ਅਤੇ ਨਾਲ ਦੀ ਨਾਲ ਜਿਹੜਾ ਹੈਗਾ 6 ਜੂਨ ਦਿਨ ਹੈਗਾ ਸ਼ਨਿਚਰਵਾਰ ਨੂੰ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈਗਾ। ਅੰਮ੍ਰਿਤ ਭਲਾਖੀਆਂ ਨੂੰ ਅਸੀਂ ਹੱਥ ਜੋੜ ਕੇ ਸਿਨੇਮਰ ਬੇਨਤੀ ਕਰਦੇ ਹੈਗੇ ਹਾਂ ਕਿ ਵੱਧ ਤੋਂ ਵੱਧ ਆਪਾਂ ਆਪਣੇ ਨਾਂ ਦਰਜ ਕਰਵਾਈਏ। ਆਪਾਂ ਗੁਰੂ ਦੇ ਜਹਾਜ਼ੇ ਚੜ੍ਹਨ ਦੇ ਲਈ ਆਪਾਂ ਨੂੰ ਇਹ ਸੁਨਹਿਰੀ ਮੌਕਾ ਹੈਗਾ। ਸੋ ਵੱਧ ਚੜ੍ਹ ਕੇ ਆਪਾਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਸਿੰਘ ਬਣ ਕੇ
ਆਪਾਂ ਇਸ ਨਗਰ ਕੀਰਤਨ ਦੇ ਵਿੱਚ ਐਤਵਾਰ ਨੂੰ ਸ਼ਮੂਲੀਅਤ ਕਰੀਏ ਤੇ ਨਾਲ ਦੀ ਨਾਲ ਜਿੰਨੇ ਵੀ ਸੇਵਾਦਾਰਾਂ ਨੇ ਸਭਾਵਾਂ ਦੇਣੀਆਂ ਹੈਗੀਆਂ ਸਾਰੇ ਹੀ ਨਗਰ ਕੀਰਤਨ ਦੇ ਦੌਰਾਨ ਸਾਰਿਆਂ ਨੂੰ ਸਮੁੱਚੀ ਸਾਡੀ ਹੱਥ ਜੋੜ ਕੇ ਬੇਨਤੀ ਹੈਗੀ ਆ ਕਿ ਜਿਹੜਾ ਹੈਗਾ ਪਰਮਿਟ ਲਾਜ਼ਮੀ ਹੋਣੇ ਚਾਹੀਦੇ ਹੈਗੇ ਆ। ਨਾਲ ਦੀ ਨਾਲ ਜਿਹੜਾ ਕੁਝ ਆਪਾਂ ਨੂੰ ਨਗਰ ਕੀਰਤਨ ਜਿਹੜਾ ਵਿਸਾਖੀ ਦਾ ਨਗਰ ਕੀਰਤਨ ਮਾਲਟਨ ਗੁਰਦੁਆਰਾ ਸਾਹਿਬ ਤੋਂ ਸਪਿਰਿਚੁਅਲ ਸੈਂਟਰ ਐਕਸਟਲ ਗੁਰਦੁਆਰਾ ਸਾਹਿਬ ਤੱਕ ਹੋਇਆ ਹੈਗਾ, ਉਹਦੇ ਵਿੱਚ ਜਿਹੜੀਆਂ ਪ੍ਰੋਬਲਮਸ ਕੁਝ ਆਈਆਂ ਹੈਗੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਆਪਾਂ ਨੂੰ ਸੰਗਤਾਂ ਨੂੰ ਜਿਹੜਾ ਹੈਗਾ ਪਤਾ ਹੋਣਾ ਚਾਹੀਦਾ ਹੈਗਾ ਕਿ ਲੋਕਾਂ ਦੇ ਫੋਨਸ ਵਗੈਰਾ ਚੋਰੀ ਹੋਏ ਹੈਗੇ ਆ, ਵਾਲਟਸ ਵਗੈਰਾ ਆਪਣੇ ਸੰਭਾਲ ਕੇ ਕਾਰਾਂ ਦੇ ਵਿੱਚ ਰੱਖੋ। ਹੋਰ ਵੀ ਆਪਣੀਆਂ ਕੀਮਤੀ ਚੀਜ਼ਾਂ ਜਿਹੜੀਆਂ ਹੈਗੀਆਂ ਸੋਨਾ ਵਗੈਰਾ ਪਾ ਕੇ ਆਉਣ ਦੀ ਬੜੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਕੁਝ ਵੀ ਇਹ ਆਪਾਂ ਆਪਣੇ ਗੁਰੂ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਹੈਗਾ ਉਹਦੇ ਵਿੱਚ ਸ਼ਮੂਲੀਅਤ ਕਰਨੀ ਹੈਗੀ ਆ। ਜਿਹੜਾ ਗੁਰਮੁਖੀ ਪਹਿਰਾਵਾ, ਸਾਦਗੀ ਵਾਲਾ ਪਹਿਰਾਵਾ ਪਹਿਨ ਕੇ ਆਪਾਂ ਆਪਣੇ ਗੁਰੂ ਦੇ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨੀ ਹੈਗੀ ਆ। ਸੋ ਸਮੁੱਚੀਆਂ ਸੰਗਤਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹੈਗੇ ਆ ਕਿ ਬੜੇ ਸੁਚੱਜੇ ਤਰੀਕੇ ਦੇ ਨਾਲ ਡਿਸਪਲਿਨ ਦੇ ਵਿੱਚ ਰਹਿ ਕੇ ਆਪਾਂ ਆਪਣੇ ਗੁਰੂ ਨੂੰ ਸਮਰਪਿਤ ਹੋ ਕੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਆਪਾਂ ਆਪਣੇ ਗੁਰੂ ਤੋਂ ਖੁਸ਼ੀਆਂ ਲੈਣੀਆਂ ਹੈਗੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੇ ਮਹਾਨ ਨਗਰ ਕੀਰਤਨ ਹੈ ਜੀ ਗੁਰੂ ਅਰਜਨ ਪਾਤਸ਼ਾਹ ਤੇ 1984 'ਚ ਜਿਨ੍ਹਾਂ ਯੋਧਿਆਂ ਨੇ ਪੰਥ ਦੀ, ਕੌਮ ਦੀ ਅਰਬ ਅਣਖ ਆਬਰੂ ਨੂੰ ਜਿੰਦਾ ਰੱਖਣ ਦੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ, ਅੱਜ ਤੱਕ ਦਿੰਦੇ ਆ ਰਹੇ ਨੇ, ਉਹਨਾਂ ਸਮੁੱਚੇ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਨਗਰ ਕੀਰਤਨ ਆਰੰਭ ਕੀਤਾ ਗਿਆ ਸੀ, ਜਿਹੜਾ ਕਿ ਹੁਣ ਇੱਕ ਬਹੁਤ ਵੱਡਾ ਇਵੈਂਟ ਬਣ ਚੁੱਕਿਆ। ਸੋ ਅਸੀਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਹਦੇ ਵਿੱਚ ਹਮਾ ਕੇ ਪਹੁੰਚੋ। ਤੇ ਜਿਹੜੀ ਸੈਂਟਰ ਦੇ ਵਿੱਚ ਸਟੇਜ ਲੱਗਣੀ, ਜਿਸ ਤਰ੍ਹਾਂ ਪਹਿਲਾਂ ਦੱਸਿਆ ਹੀ ਆ, ਉਹ ਪਾਰਕ ਦੇ ਵਿੱਚ ਲੱਗਣੀ, ਜਿਹੜੀ ਸਕੂਲ ਦੇ ਪਿੱਛੇ ਪੈਂਦੀ ਆ ਟੋਰਨਾਮੈਂਟ ਸੈਂਡਲਵੁੱਡ 'ਤੇ। ਉੱਥੇ ਵੀ ਆਪਾਂ ਡਿਸਿਪਲਿਨ ਰੱਖਣਾ, ਉਹ ਪਾਰਕਿੰਗ ਦਾ ਵੀ ਬੜਾ ਖਿਆਲ ਰੱਖਣਾ, ਕਿਉਂਕਿ ਉਹ ਸਪੈਸ਼ਲ ਤਿਆਰ ਕੀਤੀ ਗਈ ਆ। ਉਹਦੇ ਵਿੱਚ ਆਪਾਂ ਜਿਵੇਂ ਫਲੋਟ ਵੀ ਜਿਹੜੇ ਸਟਾਲ ਵਗੈਰਾ ਲੱਗਣੇ ਨੇ, ਉਹ ਅੰਮ੍ਰਿਤਪਾਲ ਸਿੰਘ ਹੁਣੀ ਸਾਰੇ ਸਟਾਲ ਵਾਲਿਆਂ ਨਾਲ ਗੱਲਬਾਤ ਵੀ ਕਰਨਗੇ, ਪਰ ਉੱਥੇ ਖਿਆਲ ਰੱਖਣਾ ਕਿ ਉੱਥੇ ਆਪਾਂ ਕਿੱਲਾਂ ਦੇ ਨਾਲ ਉਹ ਫਲੋਟ ਸਟਾਲ ਆ ਜਿਹੜੇ ਉਹ ਨਹੀਂ ਲਾ ਸਕਦੇ। ਉੱਥੇ ਤੇਲ ਵੀ ਨਹੀਂ, ਜਿਹੜਾ ਆਪਾਂ ਕੁਕਿੰਗ ਕਰਦੇ ਆ, ਉਹ ਬਹੁਤ ਖਿਆਲ ਰੱਖਣਾ। ਉੱਥੇ ਤੇਲ ਦਾ ਮਾੜਾ ਜਿਹਾ ਵੀ 2 ਤੌਕੇ ਵੀ ਡੁੱਲ ਗਏ ਤਾਂ ਉਹਦਾ ਬਹੁਤ ਵੱਡਾ ਜਿਹੜਾ ਹਰਜਾਨਾ ਉਹ ਸਾਨੂੰ ਪੈ ਜਾਣਾ ਤਾਂ ਆਪਾਂ ਸੰਗਤ ਨੂੰ ਪੈ ਜਾਣਾ। ਸੋ ਇਹਨਾਂ ਗੱਲਾਂ ਦਾ ਤੁਸੀਂ ਖਿਆਲ ਰੱਖਣਾ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ 1 ਹਫ਼ਤਾ ਪਹਿਲਾਂ ਇਹ ਪ੍ਰੋਗਰਾਮ ਸ਼ੁਰੂ ਹੋ ਜਾਣੇ ਨੇ। ਹਰ ਰੋਜ਼ ਐਕਸਾਈਜ਼ ਪਾਠ ਦੇ ਭੋਗ ਆ ਜਿਹੜੇ ਉਹ ਪੈਣੇ ਨੇ, 1 ਤਰੀਕ ਤੋਂ ਸ਼ੁਰੂ ਹੋ ਜਾਣੇ ਨੇ, 6 ਤਰੀਕ ਤੱਕ ਉਹ ਜਿਹੜੇ ਭੋਗ ਹਰ ਰੋਜ਼ ਸ਼ਾਮ ਨੂੰ ਪੈਂਦੇ ਰਹਿਣੇ ਨੇ। ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਅੱਡੋ ਅੱਡ ਪਰਿਵਾਰਾਂ ਨੇ ਉਹ ਸੇਵਾ ਲਈ ਹੋਈ ਆ। ਸ਼ਾਮ ਨੂੰ ਜਿਹੜਾ ਉਹ ਸਮੁੱਚੇ ਰੂਪ ਦੇ ਵਿੱਚ ਸਾਰੇ ਜੱਥਿਆਂ ਵੱਲੋਂ ਨਾਮ ਸਿਮਰਨ ਦੀ ਜਿਹੜੀ ਉਹ ਦਰਬਾਰ ਹੈ ਉਹ ਸਜਾਇਆ ਜਾਇਆ ਕਰੇਗਾ। ਸੋ ਉਹਦੇ ਵਿੱਚ ਵੀ ਹਮਾ ਕੇ ਪਹੁੰਚਣਾ। ਸਾਰੇ ਇਹ ਜਿਹੜਾ 3 ਦਿਨ ਦਾ ਵੀਕਐਂਡ ਦਾ ਪ੍ਰੋਗਰਾਮ ਆ, ਗੁਰਦੁਆਰਾ ਜੋਤ ਪ੍ਰਕਾਸ਼ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਾਲ ਸੰਪਰਕ ਕਰ ਸਕਦੇ ਹੋ। ਕੋਈ ਵੀ ਤੁਹਾਨੂੰ ਕੁਐਸਚਨ ਹੋਵੇ, ਕੋਈ ਵੀ ਤੁਹਾਡਾ ਕੋਈ ਸਵਾਲ ਹੋਵੇ, ਕੋਈ ਸੁਝਾਅ ਹੋਵੇ, ਇਹਨਾਂ ਦੋਨਾਂ ਹੀ ਗੁਰਦੁਆਰਾਂ ਦੇ ਜਾ ਕੇ ਤੁਸੀਂ ਕਿਤੇ ਵੀ ਆਪਣਾ ਜਿਹੜਾ ਸੁਝਾਅ ਹੈ ਉਹ ਦਰਜ ਕਰਾ ਸਕਦੇ ਹੋ। ਸੋ ਡਿਸਿਪਲਿਨ ਦੇ ਵਿੱਚ ਰਹਿੰਦੇ ਹੋਏ ਆਪਾਂ ਇਹ ਨਗਰ ਕੀਰਤਨ ਦੀ ਸ਼ਾਨ ਬਣਨਾ ਔਰ ਇਹਨੂੰ ਬੁਲੰਦੀਆਂ 'ਤੇ ਲਿਜਾਣਾ, ਤਾਂ ਕਿ ਆਪਣੇ ਲਈ ਜਿਨ੍ਹਾਂ ਮਹਾਂਪੁਰਖਾਂ ਨੇ, ਸਾਡੇ ਬੱਚਿਆਂ ਨੇ, ਸਾਡੀਆਂ ਬੱਚੀਆਂ ਨੇ, ਸਾਡੇ ਛੋਟੇ ਛੋਟੇ ਬੱਚਿਆਂ ਨੇ ਵੀ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਨੂੰ ਆਪਾਂ ਯਾਦ ਕਰ ਸਕੀਏ ਔਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਦੀ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਇਸ ਨਗਰ ਕੀਰਤਨ ਦੀ ਆਪਾਂ ਸ਼ਾਨ ਬਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਗੱਲ ਐਡ ਕਰਦੇ ਹਾਂ, ਜਿਹੜੀ ਪਾਰਕਿੰਗ ਆ, ਪਾਰਕਾਂ ਜਿੰਨੀਆਂ ਵੀ ਇਸ ਰੂਟ ਤੇ ਜਾਂ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਕੂਲ ਨੇ, ਉਹ ਸਾਰੇ ਬੁੱਕ ਨੇ। ਸ਼ਟਲ ਬੱਸ ਗੁਰਦੁਆਰਾ ਜੋਤ ਪ੍ਰਕਾਸ਼, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਵਿੱਚ ਪੂਰਾ ਦਿਨ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਚੱਲਣਗੀਆਂ। ਸੋ ਅੱਧੇ ਘੰਟੇ ਦੇ ਫਰਕ ਨਾਲ ਬੱਸਾਂ ਹੋਣਗੀਆਂ। ਜੇ ਤੁਸੀਂ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਗੱਡੀ ਪਾਰਕ ਕਰਨੀ ਚਾਹੁੰਦੇ ਆ ਤਾਂ ਉੱਥੇ ਪਾਰਕ ਕਰ ਸਕਦੇ ਆ। ਜੇ ਤੁਸੀਂ ਇੱਧਰ ਪਾਰਕ ਕਰਕੇ ਨਗਰ ਕੀਰਤਨ ਦੇ ਨਾਲ ਤੁਰਨਾ ਚਾਹੁੰਦੇ ਆ ਤਾਂ ਉਧਰੋਂ ਤੁਹਾਨੂੰ ਸ਼ਟਲ ਬੱਸ ਦੀ ਸਰਵਿਸ ਮਿਲੇਗੀ। ਸੋ ਆਪਾਂ ਜਿੰਨੀਆਂ ਵੀ ਪਾਰਕਿੰਗ ਕਰਨੀਆਂ ਨੇ ਕਾਰਾਂ, ਆਪਾਂ ਡੈਜ਼ੀਗਨੇਟਡ ਥਾਂ ਤੇ ਪਾਰਕ ਕਰੀਏ
ਆਪਾਂ ਕੋਈ ਵੀ ਕਿਸੇ ਘਾਹ ਦੇ ਉੱਤੇ ਗੱਡੀ ਨਾ ਲਾਈਏ, ਘਾਹ ਦੇ ਉੱਤੇ ਚੱਲਣ ਦੀ ਕੋਸ਼ਿਸ਼ ਨਾ ਕਰੀਏ। ਬਾਅਦ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਕਰਕੇ ਆਪਾਂ ਨੂੰ ਕੌਮੀਅਤ ਤੌਰ ਤੇ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ। ਇਹ ਨਗਰ ਕੀਰਤਨ ਆ ਜਿਹੜਾ, ਇਹ ਬਹੁਤ ਵੱਡਾ ਨਗਰ ਕੀਰਤਨ ਆ। 1984 ਦੇ ਵਿੱਚ ਜਦੋਂ ਬੜੇ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਹੋਈ ਸੀ, ਉਹਨਾਂ ਸ਼ਹੀਦਾਂ ਨੂੰ, ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪਣੀ ਲਾਸਾਨੀ ਸ਼ਹਾਦਤ ਦੇ ਕੇ ਸ਼ੁਰੂ ਕੀਤੀ ਸੀ, ਉਸ ਨੂੰ ਸਮਰਪਿਤ ਆਪਾਂ ਸ਼ਰਧਾ ਨਾਲ ਡਿਸਪਲਿਨ ਦੇ ਵਿੱਚ ਰਹਿ ਕੇ ਆਪਾਂ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਤੇ ਆਪਾਂ ਉਹਨਾਂ ਯੋਧਿਆਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਡੇ ਵਾਸਤੇ, ਸਾਡੀ ਆਜ਼ਾਦੀ ਵਾਸਤੇ, ਸਾਡੀ ਆਜ਼ਾਦੀ ਦੀ ਲੜਾਈ ਵਾਸਤੇ ਕੁਰਬਾਨੀਆਂ ਕੀਤੀਆਂ। ਇੱਕ ਗੱਲ ਹੋਰ ਐਡ ਕਰਦੀ ਜੀ, ਜਿਹੜਾ ਆਪਣਾ ਸ਼ਨੀਚਰਵਾਰ 6 ਜੂਨ ਨੂੰ ਜਿਹੜੇ 1984 ਦੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਦੀ ਅਗਵਾਈ ਦੇ ਵਿੱਚ ਜਿਹੜੇ ਸਿੰਘਣੀਆਂ ਨੇ ਬੱਚਿਆਂ ਨੇ ਉੱਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਲਈ ਵਿਸ਼ੇਸ਼ ਇੱਕ ਪ੍ਰੋਗਰਾਮ ਜਿਹੜਾ ਉਹ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਸ਼ਾਮ ਦੇ ਦੀਵਾਨ ਵਿੱਚ ਹੋਵੇਗਾ। ਸੋ ਉੱਥੇ ਵੀ ਬੇਨਤੀ ਆ ਕਿ ਸਮੂਹ ਸੰਗਤਾਂ ਨੇ ਹਮ ਆ ਕੇ ਹਾਜ਼ਰੀਆਂ ਭਰਨੀਆਂ ਜੀ। ਹੋਰ ਜੀ ਤੁਹਾਡੇ ਕੋਈ ਸਵਾਲ ਹੈਗੇ ਤਾਂ ਅਸੀਂ ਉਹ ਆਨਸਰ ਕਰ ਸਕਦੇ ਹਾਂ ਜੀ। ਇਸ ਵਾਰ ਇਸ ਤਰੀਕੇ ਦੀਆਂ ਗੱਲਾਂ ਵੀ ਹੋ ਰਹੀਆਂ ਨੇ, ਜਿੱਦਾਂ ਸਿੱਖਾਂ ਦੇ ਖਿਲਾਫ ਬਹੁਤ ਸਾਰੇ ਨਫ਼ਰਤੀ ਪ੍ਰਚਾਰ ਵੀ ਹੋ ਰਿਹਾ। ਅਸੀਂ ਬਹੁਤ ਜਗ੍ਹਾ ਦੇਖਿਆ ਵੀ ਕੋਈ ਇਹੋ ਜਿਹੇ ਅਨਸਰ ਵੀ ਆ ਕੇ ਖਲਲ ਪਾਉਣ ਦੀ ਵੀ ਕੋਸ਼ਿਸ਼ ਕਰਦੇ ਨੇ ਕਿਸੇ ਵੀ ਤਰੀਕੇ ਦਾ, ਆ ਕੇ ਜਿਵੇਂ ਅਸੀਂ ਨਿਊਜ਼ੀਲੈਂਡ ਦੇ ਵਿੱਚ ਵੀ ਦੇਖਿਆ, ਹੋਰ ਜਗ੍ਹਾ ਵੀ ਦੇਖਿਆ। ਇਹ ਲਾਅ ਐਂਡ ਆਰਡਰ ਨੂੰ ਲੈ ਕੇ ਵੀ ਉੱਥੇ ਪੁਲਿਸ ਪ੍ਰਸ਼ਾਸਨ ਦਾ ਕਿਸ ਤਰੀਕੇ ਦੇ ਪ੍ਰਬੰਧ ਹੋਣਗੇ, ਜਾਂ ਕੋਈ ਇਸ ਤਰੀਕੇ ਦੀ ਅਨਸੁਖਾਵੀ ਘਟਨਾ ਘਟਦੀ ਹੈ ਤਾਂ ਉਸ ਹਾਲਾਤ ਦੇ ਵਿੱਚ ਕੀ ਕੀਤਾ ਜਾਂਦਾ, ਥੋੜ੍ਹਾ ਜਿਹਾ ਸੰਗਤਾਂ ਨੂੰ ਇਹਦੇ ਬਾਰੇ ਦੱਸੋ। ਦੇਖੋ ਜੀ, ਇਹਦੇ ਵਿੱਚ ਸਾਡੇ ਕੋਲੇ ਬਹੁਤ ਵੱਡੀ ਮਾਤਰਾ ਦੇ ਵਿੱਚ ਪੁਲਿਸ ਪ੍ਰੈਜ਼ੈਂਸ ਉੱਥੇ ਹੋਣੀ ਆ। ਪੇਡ ਜਿਹੜੀ ਪੁਲਿਸ ਦੀ ਸਿਕਿਉਰਿਟੀ ਉੱਥੇ ਹੋਏਗੀ। ਇਸ ਦੇ ਨਾਲ ਹੀ ਪ੍ਰਾਈਵੇਟ ਸਿਕਿਉਰਿਟੀ ਗਾਰਡ ਉੱਥੇ ਹਾਇਰ ਕੀਤੇ ਜਾਣੇ ਆ। ਉਸ ਦੇ ਨਾਲ ਹੀ ਸਾਡੇ ਕੋਲ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਆਪਣੇ ਵਲੰਟੀਅਰ ਨੇ ਉਹ ਇਸ ਨਗਰ ਕੀਰਤਨ ਦੇ ਵਿੱਚ ਹੋਣੇ ਆ। ਸੋ ਆਪਾਂ ਦੇਖਿਆ ਵੈਸੇ ਕੈਨੇਡਾ ਵਿੱਚ ਇਹੋ ਜਿਹੀ ਜਿਹੜੀ ਘਟਨਾ ਕੋਈ ਵਾਪਰਦੀ ਨਜ਼ਰ ਨਹੀਂ ਆਉਂਦੀ, ਇੱਦਾਂ ਦਾ ਮਾਹੌਲ ਇੱਥੇ ਨਹੀਂ ਹੈਗਾ। ਪਰ ਫਿਰ ਵੀ ਜੇ ਕੋਈ ਇੱਦਾਂ ਦੀ ਉੱਥੇ ਗੱਲ ਹੁੰਦੀ ਹੈ ਤਾਂ ਆਪਣੇ ਕੋਲੇ ਪੁਖਤਾ ਪ੍ਰਬੰਧ ਹੈ ਨੇ ਕਿ ਆਪਾਂ ਇਹੋ ਜਿਹੀ ਚੀਜ਼ਾਂ ਨੂੰ ਹੈਂਡਲ ਕਰ ਸਕੀਏ। ਬਾਬਾ ਜੀ, ਜਿਹੜੀ ਇੱਥੇ ਜਦੋਂ ਸੰਗਤ ਜ਼ਿਆਦਾ ਇੱਥੇ ਆਉਂਦੀ ਹੈ ਸਵੇਰੇ ਜਦੋਂ ਇੱਥੋਂ ਤੁਰਨਾ ਹੁੰਦਾ ਨਗਰ ਕੀਰਤਨ, ਫਿਰ ਜਿਹੜੇ ਇੱਥੇ ਲੋਕਲ ਰਹਿ ਜਾਣ ਘਰਾਂ ਤੱਕ ਲੱਗ ਜਾਂਦੀਆਂ ਕਾਰਾਂ ਜਿਹੜੀ ਆਹ ਸਟਰੀਟ ਹੈਗੀ ਹੈ, ਜਿੱਦਾਂ ਸਪੈਸ਼ਲ ਪਰਮਿਟ ਜਿਹੜਾ ਮਿਲ ਸਕਦਾ ਪਾਰਕਿੰਗ ਲਈ, ਜਾਂ ਫਿਰ ਟਿਕਟਾਂ ਲੱਗਦੀਆਂ ਨੇ ਜਿੱਦਾਂ ਜੇ ਲਾਉਂਦੇ ਆ ਬੰਦੇ? ਨਹੀਂ ਜੀ, ਆਪਣੇ ਮਸਜਿਦ ਆ ਇੱਥੇ, ਉੱਥੇ ਪਾਰਕ ਕਰ ਸਕਦੇ ਹਾਂ। ਵਾਕਿੰਗ ਡਿਸਟੈਂਸ ਤੇ ਆ, ਉਹਦੇ ਨਾਲ ਸਕੂਲ ਆ, ਉੱਥੇ ਪਾਰਕ ਕਰ ਸਕਦੇ ਹਾਂ ਆਪਾਂ। ਜਿੱਦਾਂ ਮੈਂ ਦੱਸਿਆ, ਆਪਾਂ ਕੋਸ਼ਿਸ਼ ਕਰੀਏ ਬਈ ਗੱਡੀ ਆਪਾਂ ਡੈਜ਼ੀਗਨੇਟਡ ਥਾਂ ਤੇ ਪਾਰਕ ਕਰੀਏ। ਗੁਰੂ ਨਾਨਕ ਸਟਰੀਟ ਆ ਜਿਹੜੀ, ਉਹ ਬੰਦ ਹੁੰਦੀ ਆ ਬਿਲਕੁਲ ਕੰਪਲੀਟ, ਉਹਦੇ ਤੇ ਫਲੋਟ ਖੜੇ ਹੁੰਦੇ ਨੇ ਆਪਣੇ। ਸੋ ਇੱਥੇ ਆਪਾਂ ਕਾਰਾਂ ਪਾਰਕ ਨਹੀਂ ਕਰ ਸਕਦੇ। ਕੋਈ ਵੀ ਇਸ ਥਾਂ ਤੇ ਕਾਰ ਪਾਰਕ ਨਾ ਕਰੀਏ ਲੇਟਰ ਔਨ ਤੁਹਾਡੀ ਕਾਰ ਟੋ ਹੋਵੇ ਤੇ ਜਾਂ ਤੁਹਾਡੀ ਕਾਰ ਨੂੰ ਫਾਈਨ ਹੋਵੇ। ਅਸੀਂ ਵੀ ਨਹੀਂ ਚਾਹੁੰਦੇ। ਜਿਹੜੇ ਨਗਰ ਕੀਰਤਨ ਨੇ ਇਹ ਸੰਗਤਾਂ ਦੇ ਨਗਰ ਕੀਰਤਨ ਨੇ, ਅਸੀਂ ਤਾਂ ਪ੍ਰਬੰਧ ਕਰਦੇ ਹਾਂ ਜੀ। ਸ਼ਹੀਦ ਸਾਰਿਆਂ ਦੇ ਆ, ਸਾਰਿਆਂ ਦਾ ਨਗਰ ਕੀਰਤਨ ਆ। ਜਿਹੜਾ ਵੀ ਵੀਰ ਭੈਣ ਭਰਾ ਸੰਗਤ ਦੇ ਵਿੱਚੋਂ ਕੋਈ ਸੇਵਾ ਕਰਦੇ ਆ ਜਾਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਉਂਦੇ ਆ, ਇਹ ਉਹਨਾਂ ਦੀ ਵੀ ਉਨੀ ਜ਼ਿੰਮੇਵਾਰੀ ਬਣਦੀ ਆ। ਕਿਉਂਕਿ ਜਦੋਂ ਅਸੀਂ ਨਗਰ ਕੀਰਤਨ ਦੇ ਵਿੱਚ ਤੁਰ ਪਏ, ਸਾਡਾ ਸਤਿਕਾਰ ਰੱਖਣਾ, ਗੁਰੂ ਦਾ ਸਤਿਕਾਰ ਕਾਇਮ ਰੱਖਣਾ, ਕੌਮੀਅਤ ਤੌਰ ਤੇ ਆਪਣਾ ਸਤਿਕਾਰ ਕਾਇਮ ਕਰਨਾ ਸਾਡੇ ਹੱਥ ਪਾਸੇ ਆ। ਆਪਾਂ ਡਿਸਿਪਲਿਨ 'ਚ ਰਹਿ ਕੇ ਬਹੁਤ ਵਧੀਆ ਨਗਰ ਕੀਰਤਨ ਹੁੰਦਾ। ਪਿਛਲੀ ਵਾਰ ਐਡੇ ਸੋਹਣੇ ਨਗਰ ਕੀਰਤਨ ਹੋਏ। ਬਾਅਦ ਦੇ ਵਿੱਚ ਪੀਰ ਪੁਲਿਸ ਵੱਲੋਂ, ਸਿਟੀ ਆਫ ਬਰੈਂਪਟਨ ਵੱਲੋਂ ਐਪਰੀਸ਼ੀਏਟ ਕਰਨ ਵਾਸਤੇ ਸਾਨੂੰ ਬੁਲਾਇਆ ਗਿਆ। ਬੜੇ ਸਤਿਕਾਰ ਨਾਲ ਉਹਨਾਂ ਨੇ ਐਪਰੀਸ਼ੀਏਟ ਕੀਤਾ, ਕਦੇ ਕੋਈ ਪ੍ਰੋਬਲਮ ਨਹੀਂ ਆਈ। ਸਤਿਗੁਰ ਮਿਹਰ ਕਰਨਗੇ, ਇਸ ਵਾਰ ਵੀ ਆਪਾਂ ਆਪਣੇ ਸ਼ਹੀਦਾਂ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਯਾਦ ਕਰਾਂਗੇ। ਇਹਦੇ 'ਚ ਇੱਕ ਅਸੀਂ ਸਪੈਸ਼ਲ ਤੌਰ 'ਤੇ ਗੱਲ ਦੱਸਣੀ ਚਾਹੁੰਦੇ ਹਾਂ ਵੀ ਆਪਾਂ ਜਿਹੜੀਆਂ ਇਵਨ ਰੈਜ਼ੀਡੈਂਸ਼ੀਅਲ ਸਟਰੀਟਸ ਨਾ, ਉਹਨਾਂ ਉੱਤੇ ਜਦੋਂ ਪਾਰਕਿੰਗ ਕਰਨੀ ਆ ਆਪਾਂ ਲੀਗਲ ਤਰੀਕੇ ਨਾਲ ਕਰ ਸਕਦੇ ਹਾਂ ਉੱਥੇ ਪਾਰਕਿੰਗ। ਇਹ ਨਹੀਂ ਵੀ ਆਪਾਂ ਜਿੱਥੇ ਮਰਜ਼ੀ ਲਾ ਦਈਏ। ਪਿਛਲੇ ਜਿਹੜੇ ਨਗਰ ਕੀਰਤਨ ਦੇ ਵਿੱਚ ਬਹੁਤ ਸਾਰੀਆਂ ਉੱਥੇ ਟਿਕਟਾਂ ਇਸ਼ੂ ਹੋਈਆਂ, ਕਿਉਂਕਿ ਉਹ ਫਾਇਰ ਰੂਟ ਦੇ ਵਿੱਚ ਉੱਥੇ ਆਪਣਾ ਕਲੀਅਰਲੀ ਉਹਨਾਂ ਨੇ ਸਾਈਨ ਲਾਏ ਹੋਏ ਸੀ ਕਿ ਇਹ ਫਾਇਰ ਰੂਟ ਆ। ਉਹਦੇ ਵਿੱਚ ਲੋਕਾਂ ਨੇ ਉੱਥੇ ਆਪਣੇ ਬੰਦਿਆਂ ਨੇ ਪਾਰਕਿੰਗ ਕੀਤੀ ਆ, ਜਿਹਦੇ ਲਈ ਉਹਨਾਂ ਨੂੰ $225 ਦੀ ਟਿਕਟ ਮਿਲੀ ਇੱਕ ਕਾਰ ਨੂੰ, ਹੈ ਨਾ। ਸੋ ਉਹਦੇ ਵਿੱਚ ਬਹੁਤ ਸਾਰੇ ਸਾਨੂੰ ਬਾਅਦ ਵਿੱਚ ਫੋਨ ਵੀ ਆਏ। ਜਦੋਂ ਅਸੀਂ ਸਿਟੀ ਵਾਲਿਆਂ ਨਾਲ ਗੱਲ ਕੀਤੀ, ਉਹਨਾਂ ਨੇ ਸਾਨੂੰ ਫੋਟੋ ਭੇਜੀਆਂ ਲੱਗੀਆਂ ਹੋਈਆਂ ਗੱਡੀਆਂ ਦੇ ਨਾਲ ਜਿਹੜੇ ਸਾਈਨ ਡਿਸਪਲੇ ਕੀਤੇ ਹੋਏ। ਸੋ ਆਪਾਂ ਜਿਹੜੇ ਸਾਈਨ ਆ ਉਹ ਦੇਖ ਕੇ ਕਿੱਥੇ ਡੈਜ਼ਿਗਨੇਟਡ ਏਰੀਏ ਹੈਗੇ ਆ ਜਿੱਥੇ ਆਪਾਂ ਪਾਰਕਿੰਗ ਕਰ ਸਕਦੇ ਹਾਂ, ਕਿੱਥੇ ਆਪਾਂ ਨਹੀਂ ਕਰ ਸਕਦੇ, ਇਹ ਚੀਜ਼ਾਂ ਦੇਖ ਕੇ। ਜਸਟ ਬਿਕਾਜ਼ ਉਸ ਦੇ ਨਗਰ ਕੀਰਤਨ ਇਹ ਆਪਣੇ ਜਿਹੜੇ ਇੱਥੇ ਜਿਹੜੇ ਲਾਅ ਨੇ ਉਹ ਚੇਂਜ ਨਹੀਂ ਹੋ ਜਾਂਦੇ, ਉਹ ਲਾਅ ਸੇਮ ਹੀ ਰਹਿੰਦੇ ਆ, ਹੈ ਨਾ। ਸੋ ਆਪਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ। ਜਿਹੜੇ ਅਸੀਂ ਬੁੱਕ ਕੀਤੇ ਹੋਏ ਸਕੂਲ ਆ, ਪਾਰਕਿੰਗ ਲਾਟਸ ਆ,
ਉੱਥੋਂ ਜਿੱਦਾਂ ਭਾਈ ਸਾਹਿਬ ਨੇ ਪਹਿਲਾਂ ਦੱਸਿਆ ਵੀ ਉੱਥੋਂ ਸ਼ਟਲ ਬੱਸਾਂ ਚੱਲਣਗੀਆਂ ਦੋਨੇ ਗੁਰੂ ਘਰਾਂ ਨੂੰ, ਸੋ ਤੁਸੀਂ ਉੱਥੇ ਪਾਰਕਿੰਗ ਕਰਨ ਦੀ ਜਿਹੜੀ ਕੋਸ਼ਿਸ਼ ਕਰੋ ਜੀ। ਇੱਕ ਇਹਦੇ ਨਾਲ ਜੀ ਐਡ ਕਰ ਦੇਵਾਂ ਜੀ, ਆਪਣੇ ਪਿਛਲੇ ਨਗਰ ਕੀਰਤਨ ਦੇ ਵਿੱਚ ਪਿਛਲੇ ਸਾਲ ਸ਼ਹੀਦੀ ਨਗਰ ਕੀਰਤਨ ਦੇ ਵਿੱਚ ਲੋਕਾਂ ਨੇ ਜਿਹੜੀਆਂ ਨਾ ਘਾਹ ਦੇ ਉੱਤੇ ਰੂਟ ਦੇ ਉੱਤੇ ਬਹੁਤ ਸਾਰੀਆਂ ਕਾਰਾਂ ਪਾਰਕ ਕੀਤੀਆਂ ਹੋਈਆਂ ਸੀਗੀਆਂ। ਸੋ ਉਹ ਜਿਹੜਾ ਬਹੁਤ ਹੀ ਨੁਕਸਾਨ ਹੁੰਦਾ, ਘਾਹ ਗਿੱਲਾ ਹੋਵੇ, ਮੀਂਹ ਪਿਆ ਹੋਵੇ ਤਾਂ ਘਾਹ ਪੱਟ ਹੋ ਜਾਂਦਾ। ਸਿਟੀ ਸਾਨੂੰ ਆਪਾਂ ਨੂੰ ਉਹ ਘਾਹ ਦੁਬਾਰਾ ਲਵਾ ਕੇ ਦੇਣਾ ਪੈਣਾ ਹੈਗਾ। ਸੋ ਇਸ ਕਰਕੇ ਕਿਸੇ ਵੀ ਰੂਟ 'ਤੇ, ਸਾਰੇ ਰੂਟ ਦੇ ਉੱਤੇ ਕਿਤੇ ਵੀ ਘਾਹ ਦੇ ਉੱਤੇ ਕੋਈ ਵਹੀਕਲਸ ਪਾਰਕ ਨਹੀਂ ਹੋਣੇ ਚਾਹੀਦੇ, ਇਹ ਸਾਡੀ ਬੇਨਤੀ ਹੈਗੀ। ਸਪੈਸ਼ਲੀ ਜਿਹੜਾ ਜਦ ਮਾਨ ਸਾਹਿਬ ਨੇ ਕਿਹਾ ਜਿਹੜੀ ਸੈਂਟਰ ਮੀਡੀਅਨ ਹੈ ਨਾ ਜੀ, ਜਦੋਂ ਆਪਾਂ ਟੋਰਬ੍ਰਹਮ ਰੋਡ ਲੰਘ ਜਾਂਦੇ ਹਾਂ ਤੇ ਸੈਂਟਰ ਮੀਡੀਅਨ ਦੇ ਉੱਤੇ ਕਈ ਵਾਰੀ ਆਪਣੇ ਸੇਵਾਦਾਰ ਜਿਹੜੇ ਹੁੰਦੇ ਆ ਉਹ ਪਿਕਅਪ ਟਰੱਕ ਲਗਾ ਕੇ ਤੇ ਉੱਥੋਂ ਫੂਡ ਵਰਤਾਉਣ ਦੀ ਜਾਂ ਪਾਣੀ ਵਰਤਾਉਣ ਦੀ ਕੋਸ਼ਿਸ਼ ਕਰਦੇ ਆ। ਉਹ ਪੁਲਿਸ ਵੱਲੋਂ ਬਹੁਤ ਸਟ੍ਰਿਕਟਲੀ ਜਿਹੜੀ ਇੰਸਟਰਕਸ਼ਨਸ ਆ ਵੀ ਉੱਥੇ ਬਿਲਕੁਲ ਆਪਾਂ, ਕਿਉਂਕਿ ਦੂਸਰੀ ਜਿਹੜੇ ਪਾਸੇ ਲਾਈਵ ਲੇਨ ਚੱਲ ਰਹੀ ਹੁੰਦੀ ਹੈ ਟ੍ਰੈਫਿਕ ਦੀ ਹੈ ਨਾ, ਸੋ ਉਹਦੇ ਵਿੱਚ ਬਹੁਤ ਸਾਰੀ ਹਿੰਡਰੈਂਸ ਹੁੰਦੀ ਆ। ਆਪਾਂ ਉੱਥੇ ਬਿਲਕੁਲ ਪਾਰਕ ਨਹੀਂ ਕਰਨਾ, ਉੱਥੋਂ ਗੱਡੀਆਂ ਟੋ ਕੀਤੀਆਂ ਜਾਣੀਆਂ ਉਹਨਾਂ ਵੱਲੋਂ ਐਤਕੀ। ਸੋ ਇਹ ਸਾਡੀ ਬੇਨਤੀ ਹੈ ਜੀ ਉਹਨਾਂ ਨੂੰ। ਹਾਂਜੀ, ਸੈਂਟਰਲ ਬੋਰਡ ਦੇ ਨਾਰਥ ਤੇ ਕੋਈ ਵੀ ਫੂਡ ਸਟਾਲ ਨਹੀਂ ਲੱਗ ਸਕਦਾ। ਆਪਾਂ ਹਰ ਵਾਰ ਯਾਦ ਕਰਾਉਂਦੇ ਹੁੰਦੇ ਆ, ਸਾਊਥ ਸਾਈਡ ਆ ਜਿਹੜੀ ਉਹ ਆਪਣੇ ਕੋਲ ਹੁੰਦੀ ਆ, ਆਪਾਂ ਸਾਊਥ ਸਾਈਡ ਦੇ ਉੱਤੇ ਹੀ ਫੂਡ ਸਟਾਲ ਲਾਈਏ। ਬਿਲਕੁਲ ਜਿੱਦਾਂ ਭਗਤ ਸਿੰਘ ਨੇ ਦੱਸਿਆ, ਮੀਡੀਅਨ ਕ੍ਰਾਸ ਕਰਕੇ, ਜਾਂ ਆਪਾਂ ਕਈ ਵਾਰੀ ਬੁੱਲੇਵਾਰਡ ਦੇ ਉੱਤੇ ਗੱਡੀ ਪਾਰਕ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਆਪਾਂ ਸਾਰੇ ਕਾਨੂੰਨ ਕਾਇਦੇ ਫਾਲੋ ਕਰਕੇ ਆਪਣੀ ਕੌਮ ਦਾ ਆਪਣਾ ਨਾਮ ਉੱਚਾ ਕਰੀਏ ਤੋਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਏ। ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਹ ਨਗਰ ਕੀਰਤਨ ਹੁੰਦੇ ਨੇ। ਸੋ ਸੰਗਤ ਬਹੁਤ ਸਿਆਣੀ ਆ, ਜਾਣਦੇ ਆ ਜੀ, ਕਦੇ ਕੋਈ ਪ੍ਰੋਬਲਮ ਨਹੀਂ ਆਈ, ਫਿਰ ਵੀ ਸਾਡਾ ਫਰਜ਼ ਬਣਦਾ ਅਸੀਂ ਤੁਹਾਨੂੰ ਅਪਡੇਟ ਕਰਦੇ ਰਹੀਏ, ਕਿਉਂਕਿ ਮੀਟਿੰਗਾਂ ਦੇ ਵਿੱਚ ਜਿਹੜੀਆਂ ਛੋਟੀਆਂ-ਮੋਟੀਆਂ ਗੱਲਾਂ ਹੁੰਦੀਆਂ ਨੇ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਗਤ ਦੇ ਨਾਲ ਵੱਖ-ਵੱਖ ਮਾਧਿਅਮਾਂ ਰਾਹੀਂ ਸਾਂਝ ਪਾਉਂਦੇ ਰਹਾਂਗੇ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।